ਇਹਦੇ ਵਿੱਚ ਦੋ ਚੀਜ਼ਾਂ ਨੇ। ਇੱਕ ਤਾਂ ਜਿਵੇਂ ਇਹਨਾਂ ਕਿਹਾ ਕਿ ਉਹ ਡੇਟਾ ਕਿਹੜੇ ਫਾਰਮੈਟ ਵਿੱਚ ਹੋਏਗਾ ਜੋ ਅਸੀਂ ਉਹਨੂੰ ਦੇਵਾਂਗੇ, ਉਹਨੇ ਤਾਂ ਸਾਨੂੰ ਉਹੀ ਵਾਪਸ ਕਰਨਾ। ਇੱਕ ਚੀਜ਼ ਇਹ ਹੈ ਕਿ ਦੂਸਰਾ ਜੱਪਾ ਸਾਹਿਬ ਦੀ ਗੱਲ ਲਓ, ਮੈਂ ਉਹ ਥੋੜ੍ਹਾ ਜਿਹਾ ਕਿ ਹੁਣ ਉਹ ਸ਼ਾਹਮੁਖੀ ਵਿੱਚ ਵੀ AI ਦੇ ਰਿਹਾ ਜਵਾਬ, ਸ਼ਾਹਮੁਖੀ ਵਿੱਚ ਵੀ ਦੇ, ਗੁਰਮੁਖੀ ਦੇ। ਜਿਹੜੀ ਇਸ ਵਿੱਚ ਮੈਂ ਤਾਂ ਲਿਟਰੇਚਰ ਦੀ ਡੋਮੇਨ ਦੀ ਗੱਲ ਕਰਾਂਗਾ, ਬਾਕੀ ਗੱਲਾਂ ਤਾਂ ਕੀਤੀਆਂ ਹਰ ਦੋ ਡਾਕਟਰ ਸਾਹਿਬਾਨ ਨੇ। ਮੈਂ ਇਹ ਕਹਿ ਰਿਹਾ ਕਿ ਜਿਹੜੀ ਉਹਦੇ ਵਿੱਚ ਇੱਕ ਤਾਂ ਹੈ ਕਿ ਅਸੀਂ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਡੇਟਾ ਦੇਈਏ ਲਿਟਰੇਚਰ ਬਾਰੇ, ਲੇਕਿਨ ਸਭ ਤੋਂ ਜਿਹੜੀ ਉਸ ਵਿੱਚ ਅਲਾਰਮਿੰਗ ਗੱਲ ਹੈ ਉਹ ਇਹ ਕਿ ਉਸ ਡੇਟਾ ਦੀ ਅਥੈਂਟਿਸਿਟੀ ਕੀ ਹੋਏਗੀ। ਮਸਲਨ ਮੈਂ ਕਹਿਣਾ ਕਿ ਮਲਕ ਮੇਹਰ ਅਲੀ ਜਿਹਾ ਕਹਾਣੀਕਾਰ ਅਜੇ ਪੰਜਾਬੀ ਅਦਬ ਵਿੱਚ ਜੰਮਿਆ ਹੀ ਕੋਈ ਨਹੀਂ। ਤੁਸੀਂ ਉਹ ਲਿਖੋਗੇ ਤਾਂ ਉਹ ਮਲਕ ਮੇਹਰ ਅਲੀ ਦੇ ਨਾਂ ਦੇ ਥੱਲੇ ਲਿਖ ਦੇਗਾ ਕਿ ਤੁਹਾਨੂੰ ਜਵਾਬ ਦਿੰਦਿਆਂ ਕਿ ਮਲਕ ਮੇਹਰ ਅਲੀ ਜਿਹਾ ਕਹਾਣੀਕਾਰ ਪੰਜਾਬੀ ਜ਼ਬਾਨ ਵਿੱਚ ਅਜੇ ਤੱਕ ਜੰਮਿਆ ਹੀ ਕੋਈ ਨਹੀਂ। ਜਿਹੜੀ ਇਹ ਵਾਲੀ ਅਥੈਂਟਿਸਿਟੀ, ਔਰ ਇਹ ਹਰ ਇੱਕ ਬੰਦੇ ਦੇ ਹੱਥ 'ਚ ਕੰਟਰੋਲ ਹੈ। ਵਿਕੀਪੀਡੀਆ ਦੀ ਤਰ੍ਹਾਂ ਵਿਕੀਪੀਡੀਆ ਕੋਈ ਉਹਦੀ ਅਥੈਂਟਿਸਿਟੀ ਜ਼ੀਰੋ ਹੈ, ਉਹ ਤੁਹਾਨੂੰ ਕੋਈ ਬੇਸਿਕ ਚੀਜ਼ਾਂ ਦਿੰਦਾ। ਮੈਂ ਜੀ ਆਪਣੀ ਗੱਲ ਨੂੰ ਇਸ 'ਤੇ ਮੁਕਾਵਾਂਗਾ ਕਿ AI ਜ਼ਬਾਨਾਂ ਲਈ, ਖਾਸ ਕਰ ਪੰਜਾਬੀ ਜ਼ਬਾਨ ਲਈ ਬਹੁਤ ਸੂਝਮੰਦ ਹੈ। ਇਸ ਵਿੱਚ ਕੋਈ ਮੈਨੂੰ ਨੁਕਸਾਨ ਨਜ਼ਰ ਨਹੀਂ ਆਉਂਦਾ, ਲੇਕਿਨ ਉਸ ਲਈ ਜਿਹੜੀ ਲਿਖਣ ਪੜ੍ਹਨ ਵਾਲੀ ਕਮਿਊਨਿਟੀ ਹੈ ਉਹਨੂੰ ਢੇਰ ਸਾਰੇ ਕੰਮ ਕਰਨ ਦੀ ਜ਼ਰੂਰਤ ਹੈ, ਔਰ ਅਥੈਂਟਿਕ ਚੀਜ਼ ਡੇਟਾ ਉਹਨੂੰ ਦੇਣ ਦੀ ਜ਼ਰੂਰਤ ਹੈ ਕਿ ਪਰਸੋਂ ਉਹ ਡਾਕਟਰ ਫੈਸਲ ਜੱਪਾ ਸਾਹਿਬ ਬਾਰੇ ਪੁੱਛਣ ਤਾਂ ਉਹ ਜਿਹੜਾ ਕੁਛ ਦੇਣ ਕਮ ਅਜ਼ ਕਮ ਘੱਟ ਆਣ ਇਨਫੋਰਮੇਸ਼ਨ, ਬਾਕੀ ਸਟੂਡੈਂਟ ਆਪਣੀਆਂ ਵੇਖੇ ਜਾਂ ਕੋਈ ਰਿਸਰਚਰ ਵੇਖੇ, ਲੇਕਿਨ ਜੋ ਉਹ ਦੇਵੇ ਉਹ ਅਥੈਂਟਿਕ ਹੋਵੇ ਕਿ ਜੀ ਸਿਰਫ ਜਿਹੜੀ ਅਥੈਂਟਿਸਿਟੀ ਵਾਲਾ ਇੱਕ ਹੈ ਮੇਰੇ ਉਸ ਐਸਪੈਕਟ 'ਤੇ ਮੇਰਾ ਥੋੜ੍ਹਾ ਜਿਹਾ ਹੈ, ਬਾਕੀ ਦਾ ਤਾਂ ਮਲਕ ਸਾਹਿਬ ਤੁਹਾਡੀ ਗੱਲ ਜਿਹੜੀ ਉਹ ਬੜੀ ਗੱਲ ਮਾਫੀ ਚਾਹੁੰਦਾ ਮੈਂ ਇੰਟਰਪਟ ਕੀਤਾ ਚੀਜ਼ ਦੇ ਵਿੱਚ ਕਿ ਉਹਨੂੰ ਜਿੰਨਾ ਕੁਝ ਉਹਨੂੰ ਹੁਣ ਤੱਕ ਦਿੱਤਾ ਜਾ ਚੁੱਕਾ ਹੈ, AI ਦੇ ਕੋਲ ਜੋ ਕੁਝ ਅੱਜ ਤੱਕ ਮੌਜੂਦ ਹੈ, ਤੁਸੀਂ ਇੱਕ ਲਫ਼ਜ਼ ਦੇ ਸਪੈਲਿੰਗ ਗਲਤ ਲਿਖਦੇ ਹੋ, ਤੁਹਾਡੀ ਕਮਾਂਡ ਨਹੀਂ ਮੰਨਦਾ, ਉਹ ਉਹਨੂੰ ਠੀਕ ਕਰਦਾ ਹੈ। ਤੁਹਾਡੀ ਕਮਾਂਡ ਉਹ ਨੋ ਕਰ ਦਿੰਦਾ ਨਾ, ਤੁਸੀਂ ਇੱਕ ਸਪੈਲਿੰਗ ਲਿਖੀ ਉਹ ਗਲਤ ਨਹੀਂ, ਉਹ ਉਹਨੂੰ ਨੋ ਕਰ ਦੇਗਾ, ਉਹਦੇ ਥੱਲੇ ਲਾਈਨ ਦੇਗਾ ਕਿ ਇਹ ਗਲਤ ਹੈ। ਇਹ ਅਸਲ ਚੀਜ਼ ਹੈ। ਅਗਰ ਉਹਨਾਂ ਦੀ ਗੱਲ ਨੂੰ ਸਲਮਾਨ ਸਾਹਿਬ ਦੀ ਥੋੜ੍ਹਾ ਜਿਹਾ ਅੱਗੇ ਵਧਾਉਣਾ ਹੋਵੇ ਤਾਂ ਉਹ ਇਹ ਹੈ ਕਿ ਜਦੋਂ ਉਹ ਕੱਲ੍ਹ ਕਮਾਂਡ ਦੇਣ ਦੇ ਕਾਬਲ ਹੋ ਜਾਏਗਾ ਉਹ ਬੱਚਾ, ਜਦੋਂ ਇਸ ਕਾਬਲ ਹੋਏਗਾ ਕਿ ਨੋ ਕਹਿ ਸਕੇ ਤੇ ਫਿਰ ਅਸੀਂ ਇਹਦੇ ਕੋਲ ਗਲਤ ਕੰਮ ਨਹੀਂ ਲੈ ਸਕਾਂਗੇ। ਸਾਡਾ ਇੱਕ ਖਦਸ਼ਾ ਇਹ ਵੀ ਹੈ ਕਿ ਅਸੀਂ ਆਪਣੀ ਮਰਜ਼ੀ ਦਾ ਕੰਮ ਉਹਦੇ ਕੋਲ ਨਹੀਂ ਲੈ ਸਕਾਂਗੇ। ਗੱਲ ਤੁਸੀਂ ਮੇਰੀ ਹੀ ਗੱਲ ਨੂੰ ਇੰਡੋਸ ਕਰ ਰਹੇ ਜੇ ਕਿ ਜਿਹੜਾ ਉਹ ਸਪੈਲਿੰਗ ਗਲਤ ਦੱਸਦਾ ਹੈ ਨਾ, ਆਲਰੇਡੀ ਉਹਦੇ ਡੇਟਾਬੇਸ ਵਿੱਚ ਕਰੈਕਟ ਸਪੈਲਿੰਗ ਮੌਜੂਦ ਨੇ। ਇਹ ਚੀਜ਼ ਹੈ, ਇਹੀ ਆਏਗੀ AI ਦੇ ਉਹ ਅਥੈਂਟਿਕ ਮੈਂ ਚਾਹ ਰਿਹਾ ਕਿ ਜਿਹੜੀ ਉਹ ਅਥੈਂਟਿਸਿਟੀ ਜਿਸ ਤਰ੍ਹਾਂ ਦੀ ਉਹਦੇ ਕੋਲ ਡਿਕਸ਼ਨਰੀ ਹੈ, ਉਸ ਕੋਲ ਡਿਕਸ਼ਨਰੀ ਪਿੱਛੇ ਉਹਦੇ ਬੈਕਅਪ ਵਿੱਚ ਪਈ ਹੈ, ਟ੍ਰੇਨਿੰਗ ਹੁੰਦੀ, ਉਹਨੂੰ ਟ੍ਰੇਨਿੰਗ ਕਹਿ ਲਓ, ਜਿਹੜਾ ਬੱਚੇ ਨੂੰ ਸਿਖਾਇਆ ਟ੍ਰੇਨਿੰਗ ਹੋ ਰਹੀ, ਇਹੀ ਅਥੈਂਟਿਸਿਟੀ ਉਹਦੇ ਵਿੱਚ ਜਿਹੜੀ ਚੀਜ਼। ਅੱਛਾ, ਪਰਸੋਂ ਮੈਂ ਇੱਕ ਉਹਨੂੰ ਕਹਿਣਾ ਕਿ ਜੀ ਅੱਛਾ ਮੈਨੂੰ ਇਹ ਕਹਾਣੀ ਅੰਗਰੇਜ਼ੀ ਵਿੱਚ ਲਿਖ ਦਿਓ, ਔਰ ਉਹ ਕਹਾਣੀ ਮੈਂ ਕਰ ਦੇਣਾ ਕਿ ਜੀ ਅੱਛਾ ਇਹ ਤਾਂ ਜਿਹੜੀ ਕਹਾਣੀਆਂ ਅਸੀਂ ਕਰਨਲ ਸ਼ਰਾਫਤ ਅਲੀ ਸਾਹਿਬ ਕੋਲ ਅੰਗਰੇਜ਼ੀ ਸੁਣੀਆਂ ਸਨ, ਇਹ ਉਹਨਾਂ ਵਿੱਚੋਂ ਇੱਕ ਕਹਾਣੀ ਹੈ। ਕਰਨਲ ਸਾਹਿਬ ਉਹਨੂੰ ਦੇਖਦੇ ਨੇ, ਉਹ ਕਹਿੰਦੇ ਨੇ ਅੱਛਾ ਉਹ ਮੇਰੀ ਤੇ ਕਹਾਣੀ ਹੈ ਹੀ ਨਹੀਂ, ਮੈਂ ਤੇ ਕਹਾਣੀ ਨਹੀਂ ਲਿਖੀ। ਸਹੀ, ਜਿਹੜਾ ਉਹਦਾ ਇਹ ਵਾਲਾ ਐਸਪੈਕਟ ਹੈ ਨਾ, ਜਿਸ ਤਰ੍ਹਾਂ ਸਲਮਾਨ ਜੀ ਹੋਰੀ ਕਹਿ ਰਹੇ ਨੇ ਕਿ ਉਹ ਇਨ ਫਿਊਚਰ ਸ਼ਾਇਦ ਇਹਨੂੰ ਉਹ ਕੰਟਰੋਲ ਕਰ ਲਵੇ, ਇਹ ਮੈਨੇਜੇਬਲ ਹੋ ਜਾਵੇ। ਅਗਰ ਇਹ ਵਾਲਾ ਪਹਿਲੂ ਮੈਨੇਜੇਬਲ ਹੋ ਜਾਂਦਾ ਤੇ ਬਾਕੀ ਅਗਰ ਇਹਦਾ ਸਾਨੂੰ ਫਾਇਦਾ ਨਾ ਹੋਇਆ ਤਾਂ ਮੇਰਾ ਖਿਆਲ ਇਹ ਨੁਕਸਾਨ ਨਹੀਂ ਹੋਣ ਲੱਗਾ। ਅੱਲਾਹ ਥੈਂਕ ਯੂ, ਬਹੁਤ ਸ਼ੁਕਰੀਆ ਜੀ। ਮਲਕ ਸਾਹਿਬ ਦੀ ਗੱਲ ਨੂੰ ਬਸ ਜ਼ਰਾ ਜਿਹਾ ਵਧਾ ਕੇ ਮੁਕਾਵਾਂਗਾ ਕਿ ਜਿਹੜਾ ਅਥੈਂਟਿਸਿਟੀ ਵਾਲਾ ਸਵਾਲ ਹੈ ਨਾ, ਇਹ ਅਜ਼ਲਾਂ ਤੋਂ ਚੱਲ ਰਿਹਾ, ਇਹ ਅਜ਼ਲ ਤੱਕ ਚੱਲ ਰਿਹਾ, ਅਬਦ ਤੱਕ ਚੱਲ ਰਿਹਾ, ਠੀਕ ਹੈ। ਤੇ ਉਹ ਹਰ ਬੰਦੇ ਦੀ ਅਥੈਂਟਿਸਿਟੀ ਦੀ ਫਿਰ ਡੈਫੀਨੇਸ਼ਨ ਵੀ ਬਦਲਦੀ ਜ਼ਮਾਨੇ ਦੇ ਨਾਲ, ਆਪਣੀ ਆਪਣੀ।